ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਓ, ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਮੌਤ ਤੋਂ ਬਾਅਦ ਭਾਰਤ ਦੀ ਰਾਜਧਾਨੀ ਦਿੱਲੀ ਤੇ ਨਾਲ ਦੇ ਲੱਗਦੇ ਸ਼ਹਿਰਾਂ ਤੇ ਕਸਬਿਆਂ ਵਿੱਚੋਂ ਸਿੱਖਾਂ ਨੂੰ ਲੱਭ ਕੇ ਬੜੇ ਜ਼ਾਲਮਾਨਾ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਆਫ ਕੋਰਸ ਰਾਜੀਵ ਗਾਂਧੀ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਕਾਂਗਰਸ ਦੇ ਲੀਡਰਾਂ ਨੇ ਹਿੰਦੂਆਂ ਦੀ ਭੀੜ ਨੂੰ ਸਿੱਖਾਂ ਦੇ ਕਤਲੇਆਮ ਕਰਨ ਲਈ ਭੜਕਾਇਆ, ਜਿਨ੍ਹਾਂ ਵਿੱਚੋਂ ਕਾਂਗਰਸ ਦੇ ਸੀਨੀਅਰ ਲੀਡਰ ਜਗਦੀਸ਼ ਟਾਈਟਲਰ ਵੀ ਸੀ। ਕਈ ਪੀੜਿਤ ਪਰਿਵਾਰਾਂ ਨੇ ਜਗਦੀਸ਼ ਟਾਈਟਲ ਦੇ ਖਿਲਾਫ ਕੇਸ ਵੀ ਦਰਜ ਕੀਤੇ ਤੇ ਸੀਬੀਆਈ ਇਨਕੁਆਇਰੀਜ਼ ਵੀ ਬਿਠਾਈਆਂ। ਲਗਾਤਾਰ ਤੀਜੀ ਵਾਰ ਸੀਬੀਆਈ ਨੇ ਜਗਦੀਸ਼ ਟਾਈਟਲਰ ਸੰਬੰਧੀ ਕੇਸ ਨੂੰ ਚੁੱਪਚਾਪ ਕਿਸੇ ਨੂੰ ਦੱਸੇ ਪੁੱਛੇ ਬੰਦ ਕਰ ਦਿੱਤਾ ਹੈ। ਇਸ ਨਾਲ ਸਿੱਖ ਕੌਮ ਦੇ ਵਿੱਚ ਰੋਸ ਤੇ ਨਿਰਾਸ਼ਾ ਪੈਦਾ ਹੋਈ ਹੈ। ਅੱਜ ਅਸੀਂ ਸੀਬੀਆਈ ਨੇ ਜਗਦੀਸ਼ ਟਾਈਟਲ ਨੂੰ ਕਲੀਨ ਚਿੱਟ ਕਿਉਂ ਦਿੱਤੀ ਐਂਡ ਹੋਰ ਬਾਕੀ ਦੇ ਪੰਥਕ ਮੁੱਦਿਆਂ ਦੇ ਉੱਪਰ ਅਸੀਂ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਮੀਡੀਆ ਪਰਸਨੈਲਿਟੀ ਫਰਮ ਸਰੀ ਕੈਨੇਡਾ ਸਰਦਾਰ ਹਰਕੀਰਤ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਇੰਟਰੋਡਕਸ਼ਨ ਦੇ ਵਿੱਚ, ਕਿ ਸੀਬੀਆਈ ਨੇ ਜਿਹੜੀ ਜਗਦੀਸ਼ ਟਾਈਟਲ ਨੂੰ ਇੱਕ ਕਲੀਨ ਚਿੱਟ ਦੇ ਦਿੱਤੀ ਹੈ, ਬੜੀ ਗੁਪਤ ਤਰੀਕੇ ਨਾਲ ਦਿੱਤੀ ਹੈ, ਬਿਨਾਂ ਕਿਸੇ ਨੂੰ ਦੱਸੇ ਪੁੱਛੇ। ਐਸਾ ਤੁਹਾਨੂੰ ਕੀ ਲੱਗਦਾ ਕਿਉਂ ਹੋਇਆ? ਉਹ ਇਸ ਤਰ੍ਹਾਂ ਜੀ ਵੀ ਦੇਖੋ, ਸ਼ੁਰੂ ਤੋਂ ਹੀ ਜਿਹੜਾ ਜਾਗਰੂਕ ਸਿੱਖ ਸੀਗਾ ਜੀ, ਜਦੋਂ ਤੋਂ ਵੀ ਇਹ ਕਤਲੇਆਮ ਹੋਇਆ ਉਦੋਂ ਤੋਂ ਪਤਾ ਹੀ ਸੀ ਵੀ ਇਨਸਾਫ ਤਾਂ ਨਹੀਂ ਮਿਲਣਾ। ਹਾਂਜੀ। ਪਰ ਸਮੇਂ ਦੀਆਂ ਸਰਕਾਰਾਂ ਨੇ ਜਿਵੇਂ ਥੋੜਾ ਜਿਹਾ ਮਿਰਗ ਤ੍ਰਿਸ਼ਨਾ ਵਾਂਗੂ ਵੀ ਕਦੇ ਇਨਸਾਫ ਮਿਲੂਗਾ ਨਹੀਂ ਮਿਲੂਗਾ ਏਦਾਂ ਦਾ ਝੋਲਾ ਜਿਹਾ ਪੈਂਦਾ ਸੀ, ਕਦੇ ਕੇਸ ਦਰਜ ਕਰ ਦਿੰਦੇ ਸੀ, ਹਾਂਜੀ, ਕਦੇ ਨਹੀਂ ਕਰ ਦਿੰਦੇ ਸੀ। ਪਰ ਅਖੀਰ ਤੇ ਜਾ ਕੇ ਜੋ ਕੁਝ ਹੋਣਾ ਸੀ ਉਹ ਤਾਂ ਆਹੀ ਹੋਣਾ ਸੀਗਾ ਜੋ ਅੱਜ ਫੈਸਲਾ ਜਾਂ ਸੀਬੀਆਈ ਨੇ ਕਲੀਨ ਚਿੱਟ ਦਿੱਤੀ ਹੈਗੀ ਆ ਜੀ। ਤੇ ਇਸ ਜਿਹਾ ਜਿਹਾ ਉੱਥੇ ਸਿਸਟਮ ਆ, ਮੇਰਾ ਨਹੀਂ ਖਿਆਲ ਵੀ ਉੱਥੇ ਕੋਈ ਏਦਾਂ ਦੀ ਇਨਸਾਫ ਵਾਲੀ ਕੋਈ ਗੱਲ ਹੋਊਗੀ, ਸਿੱਖਾਂ ਨੂੰ ਮਿਲੂਗਾ ਇਨਸਾਫ। ਉਹ ਬਿਲਕੁਲ ਏਦਾਂ ਜਿਵੇਂ ਪਹਿਲਾਂ ਤਾਂ ਦੇਖੋ ਲੰਮਾ ਸਮਾਂ ਕਿੰਨਾ ਹੀ ਹੋ ਗਿਆ ਵੀ ਇਸ ਕਤਲੇਆਮ ਨੂੰ ਵਾਪਰੇ ਨੂੰ 30 ਸਾਲ ਹੋ ਗਏ। ਅੱਜ ਤੱਕ ਕਿਸੇ ਵੀ ਬੰਦੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ, ਕਿਸੇ ਵੀ ਲੀਡਰ ਨੂੰ ਕਟਹਿਰੇ ਵਿੱਚ ਨਹੀਂ ਖੜਾ ਕੀਤਾ, ਜਦੋਂ ਕਿ ਸ਼ਰੇਆਮ ਸਭ ਨੂੰ ਪਤਾ ਜਿਨ੍ਹਾਂ ਲੋਕਾਂ ਨੇ ਇਸ ਕਤਲੇਆਮ ਦੇ ਪਿੱਛੇ ਹੱਥ ਸੀ ਉਹ ਸ਼ਰੇਆਮ ਖੁੱਲੇ ਕਰ ਰਹੇ। ਜੀ ਬਿਲਕੁਲ। ਸੋ ਉਹ ਮੈਨੂੰ ਨਹੀਂ ਉਮੀਦ ਲੱਗਦੀ ਵੀ ਇਸ ਤਰ੍ਹਾਂ ਦੇ ਇਸ ਪੱਧਰ ਦੇ ਲੀਡਰਾਂ ਨੂੰ ਕੋਈ ਮਤਲਬ ਸਜ਼ਾ ਹੋਊਗੀ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਬੜੀ ਗੁਪਤ ਤਰੀਕੇ ਨਾਲ ਕਲੀਨ ਚਿੱਟ ਦੇ ਦਿੱਤੀ ਹੈ, ਈਵਨ ਪੀੜਤ ਪਰਿਵਾਰਾਂ ਵੱਲੋਂ ਦੱਸਿਆ ਗਿਆ, ਈਵਨ ਦੇ ਪੀੜਤ ਪਰਿਵਾਰਾਂ ਦੇ ਜਿਹੜੇ ਐਡਵੋਕੇਟ ਸੀਗੇ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ, ਪਰ ਸ਼੍ਰੋਮਣੀ ਅਕਾਲੀ ਦਲ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਹਨਾਂ ਨੂੰ ਪਤਾ ਸੀ। ਵਾਈ ਡਿਡਨਟ ਦੇ ਸੇ ਐਨੀਥਿੰਗ? ਇਹਨਾਂ ਨੇ ਕੁਝ ਕਿਉਂ ਨਹੀਂ ਕਿਹਾ? ਇਹ ਤਾਂ ਉਹ ਵੀ ਉਹ ਸਿਸਟਮ ਦਾ ਹਿੱਸਾ ਹੀ ਨਹੀਂ ਜੀ, ਜਿਹੜਾ ਮਤਲਬ ਉੱਥੇ ਜੋ ਜਸਟਿਸ ਸਿਸਟਮ ਚੱਲ ਰਿਹਾ ਜੀ, ਉਹ ਬਿਲਕੁਲ ਇਹਦਾ ਹਿੱਸਾ ਬਣ ਚੁੱਕੇ ਆ। ਹੁਣ ਜਿਵੇਂ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਫਿਰ ਉਹਦਾ ਰਾਖਾ ਕੌਣ ਹੋ ਸਕਦਾ? ਹਾਂਜੀ। ਇਹ ਤਾਂ ਹੁਣ ਆਪਾਂ ਨੂੰ ਕੋਈ ਕਹਿਣ ਸੁਣਨ ਵਾਲੀ ਗੱਲ ਤਾਂ ਹੈ ਨੀ ਗੀ। ਹਰ ਇੱਕ ਸਿੱਖ ਨੂੰ ਦਿੰਦਾ ਹੀ ਆ ਵੀ ਜੇ ਇਹਨਾਂ ਦੀਆਂ ਕਾਰਗੁਜ਼ਾਰੀਆਂ ਨੇ ਸਾਡੇ ਮਤਲਬ ਸੋ ਕਾਲਡ ਪੰਥਕ ਲੀਡਰਾਂ ਦੀਆਂ ਜਾਂ ਪੰਜਾਬ ਸਰਕਾਰ ਤੇ ਜਿਹੜੇ ਅੱਜ ਕਾਬਜ਼ ਨੇ ਸਰਕਾਰੀ ਅਹੁਦਿਆਂ ਤੇ ਬੈਠੇ ਨੇ, ਜੋ ਉਹਨਾਂ ਦਾ ਪਿਛਲੇ ਸਮੇਂ ਦਾ ਕਾਰਗੁਜ਼ਾਰੀ ਉਹ ਪਤਾ ਹੀ ਆ ਵੀ ਵੋਟਾਂ ਸਮੇਂ ਰੌਲਾ ਪਾ ਲੈਂਦੇ ਨੇ, ਹੁਣ ਵੀ ਪਾ ਦੇਣਗੇ ਰੌਲਾ ਵੀ ਨਹੀਂ ਜੀ ਬਹੁਤ ਮਾੜਾ ਹੋ ਗਿਆ ਕੁਛ ਹੋਇਆ, ਪਰ ਕਦੇ ਵੀ ਕਿਸੇ ਸੋਲਿਡ ਤਰੀਕੇ ਨਾਲ ਜਾਂ ਜਿਵੇਂ ਜਾਣੀ ਮੈਨੂੰ ਤਾਂ ਐਂ ਲੱਗਦਾ ਵੀ ਜਿਵੇਂ ਜਿਸ ਤਰ੍ਹਾਂ ਉੱਥੋਂ ਦਾ ਜਸਟਿਸ ਸਿਸਟਮ ਆ ਵੀ ਉੱਥੇ ਗਵਾਹ ਖਰੀਦ ਲਏ ਜਾਂਦੇ ਨੇ ਜਾਂ ਪ੍ਰਭਾਵਿਤ ਕਰ ਲਿਆ ਜਾਂਦਾ ਵਾ ਅਦਾਲਤਾਂ ਨੂੰ, ਜੱਜਾਂ ਨੂੰ, ਉਹ ਇਸ ਕਿਸਮ ਦਾ ਉੱਥੇ ਸਿਸਟਮ ਲੱਗਦਾ ਵਾ ਵੀ ਮੈਂ ਵੀ ਨਹੀਂ ਲੱਗਦਾ ਨਹੀਂ ਵੀ ਸਿੱਖਾਂ ਨੂੰ ਇਨਸਾਫ ਮਿਲੂਗਾ। ਏਦਾਂ ਹੀ ਜਿਹੜੇ ਹੋਰ ਵੀ ਕੋਈ ਇੱਕ ਦੋ ਕੇਸ ਚੱਲਦੇ ਏਦਾਂ ਹੀ ਬਰੀ ਹੋ ਜਾਣਗੇ ਉਹ, ਤੇ ਉਦੋਂ ਬਾਅਦ ਮਿੱਟੀ ਪਾ ਦਿੱਤੀ ਜਾਊਗੀ। ਫਿਰ ਕਹੀ ਜੀ ਸਕੀਮ ਚੱਲੂਗੀ ਹੁਣ ਭੁੱਲ ਜਾਓ, ਕੋਈ ਨਹੀਂ ਬਹੁਤ ਸਮਾਂ ਹੋ ਗਿਆ, ਉਹ ਤਰੱਕੀ ਕਰੀਏ। ਤੇ ਇਹੋ ਜਿਹਾ ਉੱਥੇ ਹੈਗਾ। ਲੋਕ ਵੀ ਮੈਨੂੰ ਲੱਗਦਾ ਹੁਣ ਇਸ ਚੀਜ਼ ਨੂੰ ਜਿਵੇਂ ਉਕਤਾ ਜੇ ਨਹੀਂ ਜਾਂਦੇ ਵੀ ਜਦੋਂ ਇਨਸਾਫ ਮਿਲ ਹੀ ਨਹੀਂ ਰਿਹਾ, ਅਗਲਾ ਕਹਿੰਦਾ ਛੱਡੋ ਵੀ ਹੁਣ ਕੀ ਇਹ ਚੋਂ ਪਿਆ। ਸੋ ਇਹੋ ਜਿਹਾ ਖਾਸ ਕਰਕੇ ਫਿਰ ਉੱਥੋਂ ਦਾ ਜਿਹੜਾ ਮੀਡੀਆ ਜਾਂ ਹਾਲਾਤ ਹੀ ਏਦਾਂ ਦੇ ਨੇ, ਉੱਥੋਂ ਦੀਆਂ ਸਮੱਸਿਆਵਾਂ ਵੀ ਇੰਨੀਆਂ ਹੋਰ ਵੱਡੀਆਂ ਵਿਕਰਾਲ ਰੂਪ ਧਾਰ ਕੇ ਬਹਿ ਗਈਆਂ ਤੇ ਇਹਨਾਂ ਚੀਜ਼ਾਂ ਵੱਲ ਲੋਕਾਂ ਦਾ ਧਿਆਨ ਹੀ ਨਹੀਂ ਜਾਣ ਦਿੱਤਾ ਜਾਂਦਾ। ਤੇ ਇਹਨਾਂ ਨੇ ਤਾਂ ਇਹਨਾਂ ਤੋਂ ਤਾਂ ਮੇਰੇ ਖਿਆਲ ਬਿਆਸ ਹੀ ਹੋਣਾ ਚਾਹੀਦਾ ਕੌਮ ਨੂੰ। ਇਹਨਾਂ ਨੇ ਕੀ ਕਰਨਾ ਵਾ? ਜੀ ਬਿਲਕੁਲ। ਸੋ ਕਾਲ ਜਿਹੜੀ ਲੀਡਰਸ਼ਿਪ ਆ ਇਹਨਾਂ ਤੋਂ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਪਤਾ ਇਹਨਾਂ ਨੂੰ ਹੁੰਦਾ ਹੀ ਆ, ਸਾਰਾ ਕੁਛ ਪਤਾ ਹੁੰਦਾ ਜੀ ਕੀ ਹੋ ਰਿਹਾ ਥੱਲੇ। ਜਿਵੇਂ ਆਪਾਂ ਦੇਖਦੇ ਹਾਂ ਵੀ ਪਿੱਛੇ ਇਹਨਾਂ ਨੇ ਦਿੱਲੀ ਫਤਿਹ ਦਿਵਸ ਮਨਾਇਆ ਤੇ ਉਹਦਾ ਮਤਲਬ ਐਵੇਂ ਢੋਲ ਢਮੱਕਾ ਕਰਨ ਦਾ ਕੀ ਫਾਇਦਾ ਹੋਇਆ ਜੇ ਅਸੀਂ ਉੱਥੇ ਆਪਦੇ ਇਨਸਾਫ ਦੀ ਗੱਲ ਹੀ ਨਹੀਂ ਕੀਤੀ ਵੀ ਅੱਜ ਤੋਂ 30 ਸਾਲ ਪਹਿਲਾਂ
ਜੇ ਸਿੱਖਾਂ ਨੇ ਦਿੱਲੀ ਫਤਿਹ ਕੀਤੀ ਤਾਂ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਵੀ ਤਾਂ ਹੋਇਆ ਹੀ ਆ, ਹਜ਼ਾਰਾਂ ਦੀ ਗਿਣਤੀ ਵਿੱਚ, ਉਹ ਇੱਕ ਲਫ਼ਜ਼ ਨਹੀਂ ਬੋਲ ਸਕੇ। ਹਾਂਜੀ। ਸੋ ਜੋ ਇਸ ਕਿਸਮ ਦੀ ਲੀਡਰਸ਼ਿਪ ਸਾਡੀ ਉੱਥੇ ਮੂਹਰੇ ਹੈਗੀ ਆ, ਜਿਹਦਾ ਮਤਲਬ ਹੀ ਇਹ ਆ ਵੀ ਉਹਨਾਂ ਨੇ ਮਤਲਬ ਬਿਨਾਂ ਗੱਲ ਤੋਂ ਹੀ ਮਤਲਬ ਹੋਰ ਮੁੱਦਿਆਂ ਵੱਲ ਤੁਰੇ ਫਿਰਨਾ, ਤੇ ਇਹਨਾਂ ਚੀਜ਼ਾਂ ਦੀ ਜੋ ਸਿੱਖਾਂ ਨਾਲ ਵਾਪਰ ਰਿਹਾ ਜਾਂ ਸਾਡੇ ਨਾਲ ਇਨਸਾਫ ਨੇ ਉਹਦੀ ਗੱਲ ਹੀ ਨਹੀਂ ਕਰਦੇ। ਤੇ ਫਿਰ ਇਹੋ ਜਿਹੇ ਮਾਹੌਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਿ ਕੀ ਹੋ ਸਕਦਾ ਵਾ, ਇਹਨਾਂ ਨੇ ਕੀ ਕਰਨਾ ਲੀਡਰਸ਼ਿਪ ਨੇ। ਜੀ ਬਿਲਕੁਲ। ਮਤਲਬ ਵੀ ਜਿਸ ਗੱਲ ਕੀਤੀ ਦਿੱਲੀ ਫਤਿਹ ਦਿਵਸ ਦੀ, ਇਹ ਵੀ ਸੁਣਨ ਵਿੱਚ ਆਇਆ ਸੀ ਦਿੱਲੀ ਫਤਿਹ ਦਿਵਸ ਤੇ ਜਿਸ ਤਰ੍ਹਾਂ ਇਹਨਾਂ ਦੇ ਆਗੂਆਂ ਨੇ ਤਾਂ ਨਾਮਧਾਰੀ ਨੂੰ ਵੀ ਸਤਿਗੁਰੂ ਕਹਿ ਕੇ ਬੁਲਾਇਆ ਸੀਗਾ। ਆਲਸੋ ਫਤਿਹ ਦਿਵਸ ਦਾ ਮਕਸਦ ਇਹ ਹੁੰਦਾ ਕਿ ਜਿਹੜੇ ਸਾਡੇ ਸਿੱਖ ਭੈਣ ਭਰਾਵਾਂ ਨੇ ਉਹਨਾਂ ਨੂੰ ਜਾਣੂ ਕਰਵਾਇਆ ਜਾਵੇ ਸਿੱਖ ਇਤਿਹਾਸ ਤੋਂ, ਪਰ ਇਹਨਾਂ ਜਿਹੜਾ ਇਤਿਹਾਸ ਸੀਗਾ ਜਾਂ ਫਿਰ ਅੱਜ ਸਾਨੂੰ ਕੀ ਵਾਪਰਿਆ। ਸੋ ਥਰੂ ਆਊਟ ਦਿਸ ਫਤਿਹ ਦਿਵਸ ਦੇ ਵਿੱਚ ਜਾਂ ਫਤਿਹ ਸਮਾਗਮ ਦੇ ਵਿੱਚ ਇਸ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ, ਚਾਹੇ 1984 ਦਾ ਕਤਲੇਆਮ ਸੀਗਾ ਸਾਡਾ ਉਸ ਬਾਰੇ ਵੀ ਗੱਲਬਾਤ ਨਹੀਂ ਕੀਤੀ, ਜਾਂ ਫਿਰ ਕੋਈ ਹੋਰ ਵੀ ਸਾਡਾ ਸੰਘਰਸ਼ ਇਸ ਵੇਲੇ ਚੱਲ ਰਿਹਾ ਉਸ ਬਾਰੇ ਵੀ, ਆਪਣੇ ਦੇਸ਼ ਦੇ ਬਾਰੇ ਵੀ ਕੋਈ ਗੱਲਬਾਤ ਨਹੀਂ ਕੀਤੀ। ਸੋ ਸਿਰਫ ਦਿੱਲੀ ਫਤਿਹ ਦਿਵਸ ਮਨਾਇਆ, ਪਰ ਈਵਨ ਦੋ ਪੰਜਾਬ ਕਿਸ ਤਰ੍ਹਾਂ ਗੁਲਾਮੀ ਦੇ ਵਿੱਚ ਹੈ ਉਸ ਬਾਰੇ ਇਹਨਾਂ ਨੇ ਕੋਈ ਵੀ ਗੱਲਬਾਤ ਨਹੀਂ ਕੀਤੀ। ਜਿਸ ਪੰਜਾਬ ਦੇ ਲੋਕਾਂ ਨੇ ਜੀ ਜਾਨ ਆਪਦੀ ਤਲੀ ਤੇ ਧਰ ਕੇ ਜੀ ਇਸ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ, ਉਹ ਪਹਿਲੀ ਵਾਰੀ ਸੀ ਫਤਿਹ ਦਿੱਲੀ ਕੀਤੀ, ਜਿਹੜੀ ਸਦੀਆਂ ਤੋਂ ਗੁਲਾਮ ਸੀ ਜੀ। ਮਤਲਬ ਉਹ ਧਾੜਵੀ ਆ ਕੇ ਰਾਜ ਕਰਦੇ ਸੀ, ਤੇ ਉਹ ਸਿੱਖਾਂ ਨੇ ਸਭ ਤੋਂ ਪਹਿਲਾਂ ਫਤਿਹ ਕਰਕੇ ਉਹਨਾਂ ਨੂੰ ਭਜਾਇਆ ਤੇ ਆਪਦਾ ਮਤਲਬ ਇਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਵਿੱਚ ਹਿੱਸਾ ਪਾਇਆ। ਮਤਲਬ ਉਹ ਚੀਜ਼ ਤਾਂ ਬਿਲਕੁਲ ਪਿੱਛੇ ਉਹੀ ਤਾਂ ਗੱਲ ਹੀ ਨਹੀਂ ਕਰਦੇ। ਸਿਰਫ ਜਿਵੇਂ ਆਪਾਂ ਰਾਮਲੀਲਾ ਲਾ ਦਿੰਦੇ ਆ, ਦੇਖਦੇ ਆ ਲੋਕ, ਕੋਈ ਡਰਾਮਾ ਜਿਹਾ ਕਰਦੇ ਆ, ਕੋਈ ਡਰਾਮਾ ਜਿਹਾ ਕਰਦੇ ਨੇ ਇਹ, ਤੇ ਉੱਥੇ ਕੋਈ ਇਹੋ ਜਿਹੀ ਤਾਂ ਗੱਲ ਹੀ ਨਹੀਂ। ਫਿਰ ਉੱਥੇ ਚਾਪਲੂਸੀ ਕਰਨੀ ਕਿਸੇ ਆਮ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਜੀਵਤ ਬੰਦਿਆਂ ਦੀ ਜਾਂ ਦੇਹਧਾਰੀ ਲੋਕਾਂ ਨੂੰ ਸਤਿਗੁਰੂ ਕਹਿਣਾ, ਮਤਲਬ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ, ਤਾਂ ਅੱਗੋਂ ਗਾਹਾਂ ਲੰਘ ਜਾਂਦੇ ਨੇ। ਇਹ ਲੋਕਾਂ ਨੂੰ ਦਾ ਲੈਵਲ ਹੀ ਇੰਨਾ ਹੀ ਗਿਰ ਗਿਆ ਵੀ ਮਤਲਬ ਸੋਝੀ ਹੋਈ ਹੈ ਨਹੀਂ। ਮਤਲਬ ਉਹ ਦਿਖਾਵੇ ਦੇ ਤੌਰ ਤੇ ਇਹ ਜਿਹਾ ਸਾਰਾ ਕੁਛ ਕਰਦੇ ਆ, ਤੇ ਇੱਕ ਦੂਜੇ ਚਾਪਲੂਸੀ ਕਰਦੇ ਆ, ਉਹ ਇਹਨਾਂ ਦੀ ਕਰਦੇ ਆ ਚਾਪਲੂਸੀ। ਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਲਾਈਕ ਅਸੀਂ ਗੱਲ ਕਰਦੇ ਪਏ ਸੀ ਕਿ 1984 ਦੇ ਕਤਲੇਆਮ ਦੀ ਕਿਸ ਤਰ੍ਹਾਂ ਜਗਦੀਸ਼ ਟਾਈਟਲ ਇੱਕਦਮ ਕਲੀਨ ਚਿੱਟ ਲੈ ਕੇ ਗਿਆ ਹੈ, ਪਰ ਜਿਸ ਤਰ੍ਹਾਂ ਜਦੋਂ ਪਹਿਲਾਂ ਕਾਂਗਰਸ ਪਾਵਰ ਦੇ ਵਿੱਚ ਸੀਗੇ, ਬੀਜੇਪੀ ਨੇ ਬਹੁਤ ਸਾਰਾ ਲਾਈਕ ਟਰਾਈ ਕੀਤੀ ਸੀਗੀ ਕਿ ਸਿੱਖਾਂ ਦੇ ਨਾਲ ਖੜੇ ਹੋਣ ਦੀ, 1980 ਕਤਲੇਆਮ ਦਾ ਤੁਹਾਨੂੰ ਅਸੀਂ ਇਨਸਾਫ ਦਿਵਾਵਾਂਗੇ, ਆਹ ਕਰਾਂਗੇ ਉਹ ਕਰਾਂਗੇ, ਪਰ ਹੁਣ ਤਾਂ ਉਹ ਹੱਥ ਪੱਲਾ ਹੀ ਨਹੀਂ ਫੜਾ ਰਹੇ। ਬਿਲਕੁਲ ਜੀ ਬਿਲਕੁਲ। ਜਦੋਂ 2009 ਦੇ ਵਿੱਚ ਪਹਿਲਾਂ ਇੱਕ ਵਾਰੀ ਇਹਨੂੰ ਕਲੀਨ ਚਿੱਟ ਦਿੱਤੀ ਸੀ, ਤਾਂ ਇਹ ਜਿਹੜੀ ਭਾਜਪਾ ਸਰਕਾਰ ਸੀ, ਮੋਦੀ ਹੋਣੀ, ਜਿਨ੍ਹਾਂ ਦੀ, ਉਹ ਬਹੁਤ ਰੌਲਾ ਪਾਉਂਦੇ ਸੀ ਵੀ ਸਿੱਖਾਂ ਨਾਲ ਬੇਇਨਸਾਫੀ ਹੋਈ, ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ, ਪਰ ਅੱਜ ਬੋਲ ਨਹੀਂ ਰਹੇ। ਹਾਂਜੀ। ਅੱਜ ਉਹੀ ਜਿਹੜੇ ਰੌਲਾ ਪਾਉਂਦੇ ਸੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ, ਉਹਨਾਂ ਦੀ ਸਰਕਾਰ ਆ, ਉਹ ਕੋਈ ਗੱਲ ਹੀ ਨਹੀਂ ਕਰ ਰਹੇ ਜੀ। ਬਿਲਕੁਲ। ਕਹਿਣ ਦਾ ਭਾਵ ਆ ਵੀ ਉੱਤੋਂ ਜਿਹੜੀ ਉੱਪਰ ਲੈਵਲ ਤੇ ਸਾਰੇ ਇਕੱਠੇ ਨੇ, ਚਾਹੇ ਟਾਈਟਲਰ ਹੋਵੇ ਚਾਹੇ ਮੋਦੀ ਹੋਣੀ ਹੋਣ, ਮਤਲਬ ਇਹਨਾਂ ਦੀਆਂ ਜਿਹੜੀਆਂ ਸੋਚਾਂ ਤਾਂ ਉਹ ਤਾਂ ਇੱਕੋ ਹੀ ਨੇ ਨਾ। ਹਾਂਜੀ। ਜਿਹੜੀ ਮਿਨੋਰਟੀਜ਼ ਹੈਗੀਆਂ ਉੱਥੇ, ਚਾਹੇ ਸਿੱਖ ਨੇ ਚਾਹੇ ਕ੍ਰਿਸਚੀਅਨਸ ਨੇ, ਆਪਾਂ ਰੋਜ਼ ਪੜ੍ਹਦੇ ਹਾਂ ਮੁਸਲਿਮ ਨੇ, ਉਹ ਤਾਂ ਮਤਲਬ ਉਹਨਾਂ ਦੇ ਹਾਲਾਤ ਸਾਹਮਣੇ ਨੇ ਆਪਣੇ, ਵੀ ਕਿਵੇਂ ਉਹਨਾਂ ਨੂੰ ਕਿਸ ਤਰ੍ਹਾਂ ਉਹ ਜਿਉ ਸਕਦੇ ਨੇ, ਕਿਵੇਂ ਉਹ ਆਪਦਾ ਸਰਵਾਈਵ ਕਰਨਗੇ, ਇਹ ਆਉਣ ਵਾਲੇ ਸਮੇਂ 'ਚ ਮਤਲਬ ਦੇਖਣਾ ਪੈਣਾ। ਪਰ ਜਿਹਾ ਜਿਹਾ ਉੱਥੇ ਦਾ ਸਿਸਟਮ ਆ, ਮਤਲਬ ਏਦਾਂ ਹੀ ਹੋਣਾ ਸੀਗਾ। ਪਹਿਲੀ ਤਾਂ ਗੱਲ ਆ ਵੀ ਜਸਟਿਸ ਡਿਲੇ ਜਸਟਿਸ ਡਿਨਾਈਡ ਵਾਲੀ ਗੱਲ ਹੀ ਆ ਵੀ ਜਦੋਂ ਪਹਿਲਾਂ 30 ਸਾਲ ਹੋ ਗਏ ਉਹ ਖੁੱਲੇ ਫਿਰਦੇ ਆ, ਹੁਣ ਕਿਹੜੇ ਸਬੂਤ ਕਿਹੜੇ ਕਿੱਥੇ ਉਹਨਾਂ ਨੇ ਕਰਾ ਕੇ ਇੱਕ ਵਾਰੀ ਕੋਰਟ ਵੱਲੋਂ ਕਲੀਨ ਚਿੱਟ ਦੇ ਦਿੱਤੀ ਆ ਉਹਨੂੰ, ਹੁਣ ਸਿੱਖ ਰੌਲਾ ਪਾਈ ਜਾਣ ਤੇ ਮਾੜਾ ਮੋਟਾ ਹੋਰ ਕੋਈ ਛੋਟਾ ਮੋਟਾ ਹੋ ਜਾਊਗਾ, ਕਰ ਲੈਣਗੇ ਵੀ ਦੁਬਾਰੇ ਫਾਈਲ ਲਾਤੀ ਜੀ, ਉਹ ਹੋ ਗਿਆ ਹੋਣਾ ਹੋ ਗਿਆ, ਪਰ ਅਲਟੀਮੇਟਲੀ ਹੋਣਾ ਇਹੀ ਹੈ ਜੋ ਕੁਛ ਅੱਜ ਆਪਾਂ ਦੇਖਦੇ ਹਾਂ। ਪਹਿਲਾਂ ਵੀ ਇਹੀ ਕੁਛ ਹੁੰਦਾ ਆ, ਕੋਈ ਨਵੀਂ ਗੱਲ ਨਹੀਂ ਹੈ ਜੀ। ਹੋਰ ਬਹੁਤ ਸਾਰੇ ਲੋਕ ਬਰੀ ਹੋਏ ਨੇ। ਹਾਂਜੀ ਹਾਂਜੀ ਜੀ। ਤੇ ਵੀਰ ਜੀ, ਤਾਂ ਅਸੀਂ ਗੱਲ ਕੀਤੀ ਸੀ ਕਾਂਗਰਸ ਦੀ ਜਾਂ ਬੀਜੇਪੀ ਦੀ, ਜਿਸ ਤਰ੍ਹਾਂ ਹੁਣ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਵੀ ਸਾਹਮਣੇ ਆਈ, ਉਹਨਾਂ ਦੇ ਵਿੱਚ 4 MLA ਸਾਡੇ ਸਿੱਖ ਭੈਣ ਭਰਾ ਖੜੇ ਨੇ ਉੱਥੇ ਦਿੱਲੀ ਦੇ ਵਿੱਚ, ਉਹਨਾਂ ਨੇ ਵੀ ਲਾਈਕ ਅਸੈਂਬਲੀ ਦੇ ਵਿੱਚ ਇਸ ਬਾਰੇ ਗੱਲਬਾਤ ਕੀਤੀ ਹੈ, ਪਰ ਲਾਈਕ ਮੋਸਟਲੀ ਕੋਈ ਚੰਗੀ ਫੀਡਬੈਕ ਨਹੀਂ ਮਿਲੀ ਹੈ। ਬਟ ਵਾਟ ਡੂ ਯੂ ਥਿੰਕ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੋਵੇਗਾ ਇਸ ਚੀਜ਼ ਤੇ? ਆਮ ਆਦਮੀ ਪਾਰਟੀ ਦਾ ਮਤਲਬ ਜੀ, ਜਿਵੇਂ ਆਪਾਂ ਕਹੀਏ ਵੀ ਹਜੇ ਬਹੁਤ ਛੋਟੀ ਜਿਹੀ ਪਾਰਟੀ ਆ ਉਹ, ਇੱਕ ਦਿੱਲੀ 'ਚ ਉਹਨਾਂ ਕੋਲ ਸਰਕਾਰ ਆਈ ਆ ਜੀ, ਜਿਹੜੀ ਦਿੱਲੀ 'ਚੋਂ ਸਰਕਾਰ ਨੇ ਇੱਕ ਮਿਊਨਿਸਪੈਲਿਟੀ ਵਾਂਗੂ ਹੀ ਆ, ਉਹਨਾਂ ਕੋਲ ਇੱਕ ਦਿੱਲੀ ਦਾ ਸਟੇਟ ਵੀ ਹੈ ਨੀ ਗੀ, ਹਜੇ ਦਰਜਾ ਨਹੀਂ ਮਿਲਿਆ ਹੋਇਆ ਜੀ। ਤੇ ਜਿਵੇਂ ਜੇ ਆਪਾਂ ਕਹੀਏ ਵੀ ਆਮ ਆਦਮੀ ਪਾਰਟੀ ਦੇ 4 ਨੇ ਤੇ 4 ਅਕਾਲੀ ਵੀ ਤਾਂ ਬੈਠੇ ਹੀ ਆ ਉਹਦੇ ਵਿੱਚ, ਪਾਰਲੀਮੈਂਟ ਦੇ ਵਿੱਚ। ਹਾਂਜੀ ਠੀਕ ਆ, ਉਹ ਕਿੰਨਾ ਕੁ ਰੌਲਾ ਪਾ ਲੈਣਗੇ, ਨਗਾਰੇ 'ਚ ਤੂਤੀ ਦੀ ਕਿਤੇ ਕਿਵੇਂ ਕਿੰਨੀ ਕੁ ਆਵਾਜ਼ ਹੋ ਸਕਦੀ ਆ, ਜਿੱਥੇ ਉਹਨਾਂ ਦੇ ਮੁਕਾਬਲੇ 'ਚ 540 ਹੈਗੇ ਨੇ, ਹੋਰ ਮਤਲਬ 530 ਲਾ ਲਓ ਬੈਠੇ ਨੇ, ਤੇ ਮਤਲਬ
ਉਹ ਰੌਲਾ ਜਿਹਾ ਪਾ ਕੇ ਹਟ ਜਾਣਗੇ ਵੀ ਹਾਂ ਜੀ ਸਾਡੇ ਨਾਲ ਬੇਇਨਸਾਫੀ ਹੋਈ ਆ। ਇਹਨਾਂ ਨੇ ਕੀ ਕਰਨਾ। ਬਿਲਕੁਲ। ਨਾਲੇ ਆਮ ਆਦਮੀ ਪਾਰਟੀ ਦਾ ਤਾਂ ਮੁੱਦਾ ਹੋਰ ਆ ਜੀ। ਉਹ ਠੀਕ ਆ ਵੀ ਹਿਊਮਨ ਰਾਈਟਸ ਦੇ ਮਸਲੇ ਤੇ ਉਹ ਹੋਰਾਂ ਪਾਰਟੀਆਂ ਨਾਲੋਂ ਚੰਗੇ ਨੇ, ਮਤਲਬ ਇਹਨਾਂ ਨੂੰ ਜ਼ਾਲਮ ਨਹੀਂ ਹੈਗੇ ਜਾਂ ਹੋਰਾਂ ਪਾਰਟੀਆਂ ਨੂੰ ਇੰਨੇ ਕਰੂਅਲ ਨਹੀਂ ਹੈਗੇ। ਹਾਂਜੀ। ਤੇ ਪਰ ਉਹ ਜੇ ਆਪਾਂ ਕਹੀਏ ਵੀ ਇਨਸਾਫ ਦਿਵਾਉਣ ਜਾਂ ਹੋਰ ਦੇ ਵਿੱਚ, ਮੇਰਾ ਖਿਆਲ ਉਹਨਾਂ ਲਈ ਤਾਂ ਹੋਰ ਮਸਲੇ ਬਾਹਲੇ ਵੱਡੇ ਨੇ। ਜੀ ਬਿਲਕੁਲ। ਠੀਕ ਹੈ ਜੀ। ਉਹ ਉਹਨਾਂ ਨੂੰ ਜ਼ਿਆਦਾ ਉਭਾਰ ਕੇ ਲੋਕਾਂ ਨੂੰ ਵੋਟਾਂ ਲੈਂਦੇ ਆ, ਜਿਵੇਂ ਕਾਰਪੋਰੇਟ ਜੱਟ ਦੇ ਉਹ ਵਿਰੋਧੀ ਨੇ, ਆਮ ਲੋਕਾਂ ਦਾ ਰਾਜ ਚਾਹੁੰਦੇ ਆ। ਹਾਂਜੀ। ਪਰ ਮੇਰਾ ਖਿਆਲ ਉਹਨਾਂ ਲਈ ਵੀ ਜਿਹੜਾ ਸਿੱਖਾਂ ਦੇ ਇਨਸਾਫ ਵਾਲੀ ਗੱਲ ਆ, ਹਾਂਜੀ, ਉਹ ਵੀ ਕੋਈ ਉਹਨਾਂ ਦੀਆਂ ਤਰਜੀਹਾਂ ਚ ਸ਼ਾਮਲ ਨਹੀਂ ਹੈ ਵੀ ਉਹ ਕੁਝ ਕਰਨਗੇ। ਹਾਂਜੀ ਜੀ ਬਿਲਕੁਲ। ਉਹਨਾਂ ਲਈ ਤਾਂ ਉਹਨਾਂ ਦੇ ਮਸਲੇ ਹੋਰ ਨੇ। ਠੀਕ ਆ ਵੀ ਵਧੀਆ ਰਾਜ ਇਹਨਾਂ ਨਾਲ ਬੈਟਰ ਦੇ ਸਕਦੇ ਆ ਕੋਈ, ਜਿਸ ਤਰ੍ਹਾਂ ਦਾ ਉੱਥੇ ਹੁਣ ਭ੍ਰਿਸ਼ਟਾਚਾਰ ਹੋਇਆ ਜਾਂ ਹੋਰ ਬਹੁਤ ਵੱਡੀਆਂ ਸਮੱਸਿਆਵਾਂ ਨੇ, ਉਹ ਉਹਨਾਂ ਨੂੰ ਸਮਝਦੇ ਹੋਏ ਲੋਕਾਂ ਨਾਲ ਵਾਅਦਾ ਕਰਦੇ ਨੇ ਅਸੀਂ ਆਹ ਕਰਾਂਗੇ, ਪਰ ਹੋਊ ਕੀ ਇਹ ਤਾਂ ਆਉਣ ਵਾਲਾ ਆਪਣਾ ਸਮਾਂ ਦੱਸੂਗਾ ਜੀ। ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਉਸ ਮੁਲਕ ਦੇ, ਵੀ ਮਤਲਬ ਮੈਨੂੰ ਨਹੀਂ ਲੱਗਦਾ ਵੀ ਕੋਈ ਇਸ ਤਰ੍ਹਾਂ ਦਾ ਕੋਈ ਬਹੁਤ ਵੱਡਾ ਇਨਕਲਾਬ ਜਾਂ ਕੋਈ ਇਸ ਤਰ੍ਹਾਂ ਦੀ ਚੇਂਜ ਜਾਂ ਕ੍ਰਾਂਤੀ ਆਵੇ। ਲੋਕਾਂ ਦੇ ਵਿੱਚ ਮਤਲਬ ਵਿਚਾਰਗੀ ਜੀ ਦੀ ਭਾਵਨਾ ਬਾਹਲੀ ਪੈਦਾ ਹੋ ਗਈ ਆ ਉੱਥੇ, ਜਦੋਂ ਇਹੋ ਜਿਹੇ ਫਿਰ ਕੋਟਾਂ ਦੇ ਆਉਂਦੇ ਨੇ। ਫਿਰ ਜਿਵੇਂ ਜਿਨ੍ਹਾਂ ਤੇ ਵਾਪਰਿਆ ਹੁੰਦਾ, ਜਿਵੇਂ ਸਿੱਖ ਕੌਮ ਨਾਲ ਵਾਪਰਿਆ, ਉਹ ਹੋਰ ਨਮੋਸ਼ੀ ਚਲੇ ਜਾਂਦੇ ਨੇ ਵੀ ਇੱਥੇ ਤਾਂ ਇਨਸਾਫ ਮਿਲਣਾ ਹੀ ਨਹੀਂ ਜੀ। ਬਿਲਕੁਲ। ਚਲੋ ਛੱਡੋ ਜੀ। ਤੇ ਖਾਸ ਕਰਕੇ ਫਿਰ ਸਾਡੇ ਲੀਡਰ ਵੀ ਕਹਿਣ ਲੱਗ ਜਾਂਦੇ ਸਾਡੀ ਲੀਡਰਸ਼ਿਪ ਹੀ ਨਹੀਂ ਬੋਲ ਰਹੀ। ਬਿਲਕੁਲ। ਐਡਾ ਵੱਡੇ ਇਕੱਠ ਦੇ ਵਿੱਚ ਜੇ ਆਪਾਂ ਕਿ ਦਿੱਲੀ ਫਤਿਹ ਦਿਵਸ ਦੇ ਵਿੱਚ ਇੱਕ ਮਾਤਰ ਵੀ ਕਹਿ ਨਾ ਸਕਣ ਵੀ ਇਹ ਸਾਡੇ ਨਾਲ 84 ਚ ਵਾਪਰਿਆ ਸੀਗਾ, ਫਿਰ ਉੱਥੇ ਆਪਾਂ ਇਨਸਾਫ ਦੀ ਕਿੱਥੇ ਕਿੰਨੀ ਕਾਸ ਰੱਖ ਸਕਦੇ ਹਾਂ ਵੀ ਆਪਣੇ ਆਪ ਵੀ ਮੂੰਹੋਂ ਕਹਿਣੋਂ ਹਟ ਕੇ ਵੀ ਸਾਡੇ ਨਾਲ ਬੇਇਨਸਾਫੀ ਹੋਈ ਹੈ। ਬਿਲਕੁਲ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਜਿਸ ਤਰ੍ਹਾਂ ਸਾਨੂੰ ਭਾਰਤ ਦੀ ਸਰਕਾਰ ਤੋਂ ਕੋਈ ਇਨਸਾਫ ਦੀ ਕੋਈ ਉਮੀਦ ਹੀ ਨਹੀਂ ਹੈ, ਕੋਈ ਆਸ ਹੀ ਨਹੀਂ ਰੱਖਣੀ ਚਾਹੀਦੀ, ਕਿਉਂਕਿ ਉਹਨਾਂ ਨੇ 31 ਸਾਲ ਹੋ ਗਏ ਨੇ। ਹਾਂਜੀ, ਸਿਸਟਮ ਹੀ ਇਹੋ ਜਿਹਾ ਜੀ, ਇਨਸਾਫ ਦੀ ਤਾਂ ਜਿਹੜਾ ਪਿਸ ਗਿਆ ਉੱਥੇ ਪਿਸ ਗਿਆ ਜੀ। ਬਿਲਕੁਲ। ਕਿਉਂਕਿ 31 ਸਾਲ ਹੋ ਗਏ ਨੇ, ਕੋਈ ਇਨਸਾਫ ਦੀ ਕੋਈ ਕਿਰਨ ਨਹੀਂ ਮਿਲਦੀ ਹੈਗੀ। ਕੋਈ ਜਿੰਨੇ ਵੀ ਸੀਗੇ ਅਪਰਾਧੀ ਸਾਰੇ ਬਾਹਰ ਖੁੱਲੇ ਆਮ ਘੁੰਮ ਰਹੇ ਨੇ, ਪਰ ਜਿਹੜੀ ਸਾਡੀਆਂ ਬੀਬੀਆਂ ਭੈਣਾਂ ਦਾ ਰੇਪ ਹੋਇਆ ਸੀਗਾ ਉਹਨਾਂ ਦੀ ਜ਼ਿੰਦਗੀ ਨਰਕ ਹੋਈ ਹੈ, ਜਿਹੜੇ ਬੱਚੇ ਯਤੀਮ ਹੋਏ ਸੀ ਉਹਨਾਂ ਦੀ ਜ਼ਿੰਦਗੀ ਨਰਕ ਹੋਈ ਪਈ। ਇਹਨਾਂ 31 ਸਾਲਾਂ ਦੇ ਵਿੱਚ ਉਹਨਾਂ ਦਾ ਕੋਈ ਇਨਸਾਫ ਨਹੀਂ ਹੋਇਆ। ਤਾਂ ਸਾਡੇ ਆਪਣਿਆਂ ਨੇ ਨਹੀਂ ਪੁੱਛਿਆ ਜੀ। ਆਪਣੇ ਹੁਣ ਇੱਥੇ ਲੀਡਰਸ਼ਿਪ ਆਉਂਦੀ ਆ, ਆਪਾਂ ਗੱਲਾਂ ਕਰਦੇ ਹੀ ਆ, ਪਤਾ ਹੀ ਆ, ਤੇ ਉਹ ਜਦੋਂ ਕੁਰਸੀ ਤੇ ਨਹੀਂ ਹੁੰਦੇ ਉਦੋਂ ਰੌਲਾ ਪਾਉਣ ਲੱਗ ਜਾਂਦੇ ਨੇ। ਜਦੋਂ ਹੁਣ ਪੰਜਾਬ 'ਚ ਕੁਰਸੀਆਂ ਮਿਲ ਗਈਆਂ, ਦਿੱਲੀ 'ਚ ਇਹਨਾਂ ਨੂੰ ਮਿਨਿਸਟਰੀਆਂ ਨੇ ਜੀ, ਇਹਨਾਂ ਨੇ ਫਿਰ ਉਹਨਾਂ ਵਿਚਾਰਿਆਂ ਨੂੰ ਕਿਹਨੇ ਪੁੱਛਣਾ। ਬਿਲਕੁਲ। ਪਰ ਐਜ਼ ਅ ਸਿੱਖ ਸਾਡਾ ਫਰਜ਼ ਬਣਦਾ, ਕਿਉਂਕਿ ਅਸੀਂ ਭਾਰਤ ਦੇਸ਼ ਦੇ ਵਿੱਚ ਹਾਂ, ਅਸੀਂ ਇੱਦਾਂ ਕੁਰਸੀਆਂ ਦੀ ਲਾਭ ਰੱਖਦੇ ਹਾਂ। ਅਸੀਂ ਭਾਰਤ ਦੇ ਦੇਸ਼ ਦੇ ਵਿੱਚ ਇੱਕ ਆਜ਼ਾਦ ਵਿਅਕਤੀ ਵਾਂਗੂ ਜੀਵਨ ਆਪਣਾ ਬਤੀਤ ਕਰਦੇ ਹਾਂ। ਸਾਡਾ ਫਰਜ਼ ਬਣਦਾ ਕਿ ਅਸੀਂ ਜਿਹੜੇ ਸਾਡੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਭੈਣ ਭਰਾਵਾਂ ਨੇ ਸਫਰ ਕੀਤਾ, ਉਹਦੀ ਮਦਦ ਕਰੀਏ। ਅਸੀਂ ਵੀ ਚਾਹਦੇ ਹਾਂ ਕਿ ਸਾਨੂੰ ਪਤਾ ਕਿ ਇਨਸਾਫ ਨਹੀਂ ਮਿਲਣਾ, ਹਾਊ ਕੈਨ ਵੀ ਹੈਲਪ ਦੈਮ ਰਾਈਟ ਨਾਓ, ਐਂਡ ਆਲਸੋ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ, ਕਿਸ ਤਰ੍ਹਾਂ ਦੀ ਅਸੀਂ ਲਹਿਰ ਚੜਾਈਏ ਜਿਹਦੇ ਵਿੱਚ ਚਾਹੇ ਇਨਸਾਫ ਮਿਲੇ ਨਾ ਮਿਲੇ, ਪਰ ਜਿਹੜੀਆਂ ਬੀਬੀਆਂ ਭੈਣਾਂ ਨੇ ਇਹਨਾਂ ਨੂੰ ਚੰਗੀ ਜ਼ਿੰਦਗੀ ਅੱਗੇ ਮਿਲੇ, ਐਂਡ ਇਹਨਾਂ ਦੀ ਜ਼ਿੰਦਗੀ ਅੱਗੇ ਚੰਗੀ ਬਤੀਤ ਹੋਵੇ, ਇਹਨਾਂ ਦੇ ਬੱਚੇ ਅੱਗੇ ਚੰਗੀ ਤਰ੍ਹਾਂ ਰਹਿਣ। ਹਾਂਜੀ, ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਵੀ ਘੱਟੋ ਘੱਟ ਆਪਾਂ ਚਾਪਲੂਸ ਨਾ ਬਣੀਏ ਜੀ। ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਕੋਈ ਉੱਥੋਂ ਦੀ ਲੀਡਰ ਸਾਨੂੰ ਮਿਲਦਾ ਜੀ, ਜਾਂ ਸਾਨੂੰ ਉਹਨਾਂ ਨਾਲ ਕੋਈ ਗੱਲ ਕਰਨ ਦਾ ਮੌਕਾ ਮਿਲਦਾ, ਜੇ ਆਪਾਂ ਬਾਹਰ ਬੈਠੇ ਜਾਗਰੂਕ ਸਿੱਖ ਹੈਗੇ ਆ ਵੀ ਅਸੀਂ ਉਹਨਾਂ ਦੇ ਝੋਲੀ ਚੁੱਕਣਾ ਬਣੀਏ, ਕਿਉਂਕਿ ਉਹ ਤਾਂ ਝੋਲੀ ਚੁੱਕਾਂ ਦੇ ਗਾਹਾਂ ਝੋਲੀ ਚੁੱਕਣੇ ਜਿਹੜੇ ਆਉਂਦੇ ਨੇ ਕਾਲਡ ਅਕਾਲੀ ਲੀਡਰਸ਼ਿਪ ਨੇ ਜਾਂ ਕਾਂਗਰਸ ਦੇ ਪੰਜਾਬ ਦੇ, ਜਾਂ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਜੀ ਬਹੁਤ ਵਧੀਆ ਵਾ, ਉਹ ਬਾਕੀ ਪਾਰਟੀ ਤਾਂ ਐਵੇਂ ਆ, ਇੱਕ ਲੀਡਰ ਦਾ ਜਾਂ ਨਾਂ ਲੈਂਦੇ ਇਹ ਜੀ ਬਹੁਤ ਚੰਗਾ ਵਾ। ਉਹ ਕੋਈ ਚੰਗਾ ਨਹੀਂ ਹੈ ਜਿਹੜਾ ਕੋਈ ਹਿਊਮਨਿਟੀ ਲਈ ਜਾਂ ਮਨੁੱਖਤਾ ਲਈ ਕੋਈ ਹਾਂ ਦਾ ਨਾਰਾ ਨਹੀਂ ਮਾਰਦਾ। ਇਹ ਸਿਰਫ ਆਪਦੇ ਹਿੱਤਾਂ ਲਈ ਜੁੜੇ ਹੋਏ ਨੇ। ਸਾਡਾ ਤਾਂ ਫਰਜ਼ ਇਹੀ ਬਣਦਾ, ਜੇ ਆਪਾਂ ਬਾਹਰ ਬੈਠਾ ਸਿੱਖ ਜਾਗਰੂਕ ਹੈਗਾ ਤੇ ਇਸ ਚੀਜ਼ ਨੂੰ ਸਮਝਦਾ ਵਾ, ਘੱਟੋ ਘੱਟ ਅਸੀਂ ਇਹਨਾਂ ਨੂੰ ਤਰਜੀਹ ਤਾਂ ਨਾ ਦੇਈਏ, ਇਹਨਾਂ ਦੇ ਚਾਪਲੂਸੀ ਤਾਂ ਨਾ ਕਰੀਏ। ਜਿਹੜੇ ਉੱਥੋਂ ਆਉਂਦੇ ਆ ਉਹਨਾਂ ਨੂੰ ਜੇ ਮੌਕਾ ਮਿਲਦਾ ਤਾਂ ਘੱਟੋ ਘੱਟ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਤਾਂ ਕਰਾਈਏ ਵੀ ਤੁਸੀਂ ਭੁੱਲੇ ਬੈਠੇ ਹੋ। ਪਰ ਅਫਸੋਸ ਹੁੰਦਾ ਵੀ ਕਈ ਸਾਡੇ ਜੇ ਹੁੰਦੇ ਆ ਵਿੱਚੋਂ ਹੀ ਸਾਡੇ ਭਰਾ ਹੁੰਦੇ ਆ, ਉਹਨਾਂ ਨੂੰ ਮੂਹਰੇ ਲਿਆ ਕੇ ਉਹਨਾਂ ਦੀਆਂ ਮਤਲਬ ਚਾਪਲੂਸੀਆਂ ਕਰਦੇ ਨੇ, ਉਹਨਾਂ ਨੂੰ ਵੱਡੇ ਲੀਡਰ ਹੀਰੋ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ।
ਜੀ ਬਿਲਕੁਲ ਅਮਿਨਾ, ਇਹਦੇ ਨਾਲ ਉਹਨਾਂ ਵੀਰਾਂ ਭੈਣ ਦਾ ਵੀ ਜਿਹੜਾ ਵਿਸ਼ਵਾਸ ਸੀਗਾ ਕਿ ਇੰਡੀਆ ਦੀ ਗਵਰਨਮੈਂਟ ਸਾਨੂੰ ਕੋਈ ਇਨਸਾਫ ਮਿਲੇਗਾ, ਹੋਪਫੁਲੀ ਉਹਨਾਂ ਦੀ ਅੱਖਾਂ ਵੀ ਖੁੱਲ ਗਈਆਂ ਹੋਣਗੀਆਂ ਕਿ ਇਹਨਾਂ ਤੋਂ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਿਆ। ਟਾਈਮ ਟੂ ਕਮ ਟੁਗੇਦਰ ਐਂਡ ਮੇਕ ਆਵਰ ਓਨ ਲੈਂਡ, ਆਵਰ ਓਨ ਫ੍ਰੀ ਲੈਂਡ, ਆਵਰ ਓਨ ਫ੍ਰੀ ਖਾਲਿਸਤਾਨ। ਤਾਂ ਉਹਦੇ ਵਿੱਚ ਹੀ ਅਸੀਂ ਚੰਗੇ ਖੁੱਲੇ ਤਰੀਕੇ ਦੇ ਨਾਲ ਆਪਣੇ ਵੀਰ ਭੈਣਾਂ ਦੀ ਹੈਲਪ ਕਰ ਸਕਦੇ ਹਾਂ। ਪਰ ਭਾਰਤ ਦੇ ਦੇਸ਼ ਦੇ ਵਿੱਚ ਜਿੱਥੇ ਸਿੱਖ ਗੁਲਾਮ ਹੈ, ਵੀ ਕੈਨਟ ਡੂ ਐਨੀਥਿੰਗ ਓਵਰ ਦੇਅਰ। ਉਹ ਤਾਂ ਹੁਣ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਜੀ। ਜਿਵੇਂ 1/5 ਹਿੱਸਾ ਕੌਮ ਮੈਂ ਸੋਚਦਾ ਹਾਂ ਵੀ ਬਾਹਰਲੇ ਮੁਲਕਾਂ 'ਚ ਵਸਦੀ ਆ, 2.5 ਕਰੋੜਾਂ ਤਕਰੀਬਨ 5 ਮਿਲੀਅਨ ਦੇ ਕਰੀਬ ਛੋਟੇ ਵੱਡੇ ਮੁਲਕਾਂ ਦੇ ਵਿੱਚ, ਜੇ ਆਪਾਂ ਕਿਸੇ ਅੰਦਾਜ਼ੇ ਨਾਲ ਲਾ ਲਈਏ ਤੇ 4 ਮਿਲੀਅਨ 5 ਮਿਲੀਅਨ ਬਾਹਰ ਸਿੱਖ ਕੌਮ ਵਸਦੀ ਆ। ਤੇ ਮਤਲਬ ਇਹ ਤਾਂ ਹੁਣ ਸਿੱਖਾਂ ਨੂੰ ਆਪ ਸੋਚਣਾ ਚਾਹੀਦਾ, ਸਾਡੀ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਵੀ ਹੋ ਕਹਿੰਦੇ ਸਰਵਾਈਵ ਤੇ ਇਸ ਦੁਨੀਆ ਦੇ ਮੁਲਕ ਦੇ ਵਿੱਚ ਉਹਨਾਂ ਨੇ ਕਿਵੇਂ ਇਸ ਧਰਤੀ ਤੇ ਕਿਵੇਂ ਸਰਵਾਈਵ ਕਰਨਾ, ਇੱਕ ਵਧੀਆ ਇਮਾਨਦਾਰੀ ਵਾਲੀ ਤੇ ਦੁਨੀਆ ਨੂੰ ਇੱਕ ਵਧੀਆ ਸਿਟੀਜ਼ਨ ਬਣ ਕੇ ਦਿਖਾਉਣ ਲਈ ਤੇ ਸਾਨੂੰ ਵੀ ਇੱਕ ਇਨਸਾਫ ਪਸੰਦ ਕੌਮ ਆ, ਨਾ ਜ਼ੁਲਮ ਸਹਿੰਦੀ ਆ ਤੇ ਨਾ ਕਿਸੇ ਤੇ ਜ਼ੁਲਮ ਕਰਦੀ ਆ, ਪਰ ਇਨਸਾਫ ਲੈਣ ਲਈ ਤਤਪਰ ਰਹਿੰਦੀ ਆ। ਪਰ ਇਹ ਤਾਂ ਸਾਨੂੰ ਕੌਮ ਨੂੰ ਸੋਚਣਾ ਪੈਣਾ। ਹੁਣ ਜਿਹੜੇ ਸਾਡੇ ਜਾਗਰੂਕ ਸਿੱਖ ਨੇ, ਇਹਨਾਂ ਨੂੰ ਇਸ ਪਾਸੇ ਤੁਰਨਾ ਪੈਣਾ, ਇਸ ਪਾਸੇ ਲੌਬੀ ਕਰਨ ਦੀ ਲੋੜ ਆ। ਬਿਲਕੁਲ ਜੀ ਜੀ। ਤੇ ਵੀ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ, ਕਾਂਗਰਸ ਦੀ ਗੱਲ ਕੀਤੀ, ਕਿਸ ਤਰ੍ਹਾਂ ਉਹਨੇ ਜੂਨ 84 ਦਾ ਕਤਲੇਆਮ ਕੀਤਾ, ਨਵੰਬਰ 84 ਦੀ ਕਤਲੇਆਮ ਕੀਤਾ, ਐਂਡ ਉਸ ਤੋਂ ਬਾਅਦ ਵੀ ਸਾਡੇ ਬੱਚਿਆਂ ਨੂੰ ਮਾਰਦੇ ਰਹੇ, ਲੱਭ ਕੇ ਉਹਨਾਂ ਦਾ ਫੇਕ ਇਨਕਾਊਂਟਰ ਕੀਤਾ। ਉਸ ਤੋਂ ਬਾਅਦ ਹੁਣ ਜਿਹੜੀ ਨਵੀਂ ਪਾਰਟੀ ਆਈ, ਬੀਜੇਪੀ ਪਾਰਟੀ ਆਈ, ਜਿਹੜਾ ਇਹਨਾਂ ਦਾ ਨੇਤਾ ਹੈ ਨਰਿੰਦਰ ਮੋਦੀ, ਸਾਰੇ ਪੰਜਾਬ ਦੇ ਵਿੱਚ ਲੋਕ ਮੇਬੀ ਬਾਦਲ ਨੇ ਸਿਖਾਏ ਹੋਏ ਨੇ, ਲੋਕ ਬਾਦਲ ਦੀ ਕਠਪੁਤਲੀਆਂ ਨੇ, ਉਹ ਕਹਿੰਦੇ ਨੇ ਕਿ ਬਹੁਤ ਚੰਗਾ ਨੇਤਾ ਹੈ। ਇਹ ਸੇਮ ਹੀ ਨੇਤਾ ਜਿਹਨੇ ਗੁਜਰਾਤ ਦੇ ਵਿੱਚ ਸਿੱਖਾਂ ਦੇ ਜਿਹੜੇ ਸਿੱਖ ਕਿਸਾਨ ਸੀਗੇ ਉਹਨਾਂ ਨੂੰ ਬਾਹਰ ਕਰ ਦਿੱਤਾ ਸੀ, ਤੇ ਹੁਣ ਪਿਛਲੇ ਦਿਨੀ 23 ਮਾਰਚ ਨੂੰ ਇਹ ਪੰਜਾਬ ਵਿੱਚ ਆ ਕੇ ਭਾਸ਼ਣ ਦਿੰਦਾ ਸੇਮ ਕਿਸਾਨਾਂ ਦੇ ਨਾਲ, ਸਾਡੇ ਪੰਜਾਬ ਦੇ ਕਿਸਾਨਾਂ ਨੂੰ। ਸੋ ਹੋਪਫੁਲੀ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਆਇਆ ਸੀਗਾ ਇਸ ਫੇਰੀ ਤੋਂ, ਸਿੱਖਾਂ ਨੇ ਕੀ ਹਾਸਲ ਕੀਤਾ, ਪੰਜਾਬੀਆਂ ਨੇ ਕੀ ਹਾਸਲ ਕੀਤਾ ਇਹ ਭਾਸ਼ਣ ਤੋਂ? ਕੀ ਹਾਸਲ ਕਰਨਾ ਜੀ, ਕੁਛ ਵੀ ਨਹੀਂ। ਉਹ ਆਪਦਾ ਇੱਕ ਤੇ ਲੀਡਰ ਕਿਸੇ ਨੂੰ ਕੁਛ ਦੇ ਕੇ ਥੋੜੋ ਜਾਂਦੇ ਹੁੰਦੇ ਆ ਜੀ। ਉਹਦਾ ਸਗੋਂ ਤਾਂ ਭਾਸ਼ਣ ਮੈਂ ਵੀ ਸੁਣਿਆ ਸੀਗਾ ਟੀਵੀ ਤੇ, ਉਹਦਾ ਤਾਂ ਇਹੀ ਸੀਗਾ, ਉਹ ਸਗੋਂ ਪੰਜਾਬ ਦੇ ਲੋਕਾਂ ਨੂੰ ਕੋਸਦਾ ਰਿਹਾ ਵੀ ਤੁਸੀਂ ਪੰਜਾਬ ਦਾ ਪਾਣੀ ਮੁਕਾਤਾ, ਜਦੋਂ ਆਪਾਂ ਨੂੰ ਪਤਾ ਵੀ ਪੰਜਾਬ ਦਾ ਤਾਂ ਪਾਣੀ 40% ਤਾਂ ਬਾਹਰ ਜਾ ਰਿਹਾ, ਪੰਜਾਬ ਦਾ ਪਾਣੀ ਦਾ ਮਤਲਬ ਖੋਹਿਆ ਜਾ ਰਿਹਾ ਵਾ। ਤੇ ਉਲਟਾ ਉਹਨਾਂ ਨੇ ਦੋਸ਼ੀ ਠਹਿਰਾਇਆ ਵੀ ਤੁਸੀਂ ਪਾਣੀ ਜ਼ਿਆਦਾ ਵਰਤਦੇ ਹੋ ਜੀ। ਤੇ ਉਦੋਂ ਬਾਦਲ ਸਾਹਿਬ ਵੀ ਤੇ ਕੋਲੇ ਬੈਠੇ ਸੀ, ਉਹਦੇ ਸਟੇਜ ਦੇ ਉੱਤੇ ਬੈਠੇ ਸੀ, ਉਹਨਾਂ ਦੇ ਮੂੰਹੋਂ ਇੱਕ ਗੱਲ ਵੀ ਨਹੀਂ ਨਿਕਲੀ। ਈਵਨ ਉਹਨਾਂ ਨੇ ਜਿਹੜੀ ਬਾਦਲ ਦੀਆਂ ਨੀਤੀਆਂ ਨੇ, ਅਕਾਲੀ ਦਲ ਦੀਆਂ ਨੀਤੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਰਹੀਆਂ ਵੀ ਪੰਜਾਬ ਨੂੰ ਪਾਣੀ ਦੀ ਲੋੜ ਆ, ਸਾਡਾ ਪਾਣੀ ਮਤਲਬ ਵਾਪਸ ਮਿਲਣਾ ਚਾਹੀਦਾ ਜੀ। ਪਲੱਸ ਉੱਥੇ ਹੀ ਉਸੇ ਸਟੇਜ ਤੋਂ ਮਤਲਬ ਪ੍ਰਧਾਨ ਮੰਤਰੀ ਸਾਹਿਬ ਮੋਦੀ ਕਹਿੰਦੇ ਆ ਵੀ ਅਸੀਂ ਨਦੀਆਂ ਜੋੜਾਂਗੇ, ਨਦੀਆਂ ਜੋੜਨੀਆਂ ਮਤਲਬ। ਤੇ ਉੱਥੇ ਇੱਕ ਵੀ ਇਹ ਬਾਦਲ ਸਾਹਿਬ ਕਹਿ ਨਹੀਂ ਸਕੇ ਉਸ ਸਟੇਜ ਤੋਂ ਵੀ ਨਹੀਂ ਪੰਜਾਬ ਨੂੰ ਮਤਲਬ ਬੇਇਨਸਾਫੀ ਹੋ ਰਹੀ ਹੈ। ਪਾਣੀਆਂ ਦੀ ਤਾਂ ਸਾਰੀ ਪਿਛਲੀ ਜੰਗ ਚੱਲੀ ਸੀ, ਜਿਹੜਾ ਇੰਨਾ ਨੁਕਸਾਨ ਹੋਇਆ, ਇਹਨਾਂ ਨੇ ਤਾਂ ਮੋਰਚੇ ਲਾਏ ਸੀ ਬਾਦਲ ਸਾਹਿਬ, ਉਹਨਾਂ ਨੇ ਤਾਂ ਮਤਲਬ ਪਾਣੀ ਦੇ ਮੋਰਚੇ ਤੇ ਕਿੰਨੀਆਂ ਮਤਲਬ ਕਿੰਨਾ ਨੁਕਸਾਨ ਹੋਇਆ। ਜੇ ਉਸ ਗੱਲ ਤੇ ਮੋਦੀ ਸਾਹਿਬ ਇਹ ਕਹਿੰਦੇ ਆ ਵੀ ਨਦੀਆਂ ਜੋੜਾਂਗੇ ਅਸੀਂ, ਪੰਜਾਬ ਦੇ ਲੋਕਾਂ ਨੂੰ ਇਹ ਕਹਿੰਦੇ ਤੁਸੀਂ ਵੱਧ ਪਾਣੀ ਵਰਤਦੇ ਹੋ, ਤੇ ਉਹ ਤਾਂ ਮਤਲਬ ਫਿਰ ਬਾਦਲ ਸਾਹਿਬ ਦਾ ਵੀ ਫਰਜ਼ ਬਣਦਾ ਨਾ ਕਹਿਣ ਦਾ। ਉਸ ਤੋਂ ਕਹਿਣ ਦਾ ਮਤਲਬ ਵੀ ਇਹਨਾਂ ਲਈ ਪੰਜਾਬ ਦਾ ਪਾਣੀ ਜਾਂ ਪੰਜਾਬ ਦੇ ਲੋਕਾਂ ਦੇ ਹੱਕਾਂ ਨਾਲੋਂ ਮਤਲਬ ਮੈਂ ਇਹ ਸੋਚਦਾ ਵੀ ਇਹਨਾਂ ਨੂੰ ਆਪਦੀਆਂ ਗੱਦੀਆਂ ਜਾਂ ਆਪਦੀ ਨੂੰਹ ਵਾਸਤੇ ਵਜ਼ੀਰੀ ਜ਼ਿਆਦਾ ਪਿਆਰੀ ਆ ਜੀ, ਤਾਂ ਕਿ ਜੇ ਹੁਣ ਮੋਦੀ ਨੂੰ ਕਹਿੰਦਾ ਤੇ ਹੋ ਸਕਦਾ ਕੱਲ ਨੂੰ ਇਹਦੀ ਨੂੰਹ ਨੂੰ ਉਹ ਜਿਹੜੀ ਛੋਟੀ ਮੋਟੀ ਉਹ ਦਿੱਤੀ ਹੋਈ ਆ ਇੱਕ ਵਜ਼ੀਰੀ ਜੀ, ਉਹ ਖੋਲੂਗਾ। ਸੋ ਇਹ ਆ ਵੀ ਇਹ ਤਾਂ ਸਿਆਸਤ ਦੇ ਵਿੱਚ ਇਹੋ ਜਿਹਾ ਕੁਛ ਹੀ ਆ ਜੀ। ਮੈਨੂੰ ਤਾਂ ਲੱਗਦਾ ਨੀ ਗਾ ਵੀ ਇਹ ਗੱਲਾਂ ਲੀਡਰਾਂ ਦੀਆਂ ਗੱਲਾਂ ਹੀ ਹੁੰਦੀਆਂ ਨੇ, ਵੋਟਾਂ ਦੇ ਇਹ ਮੁੱਦੇ ਬਣਾ ਲੈਂਦੇ ਨੇ, ਵੋਟਾਂ ਲੈਣ ਲਈ ਲੋਕਾਂ ਨੂੰ ਕਰ ਲੈਂਦੇ ਨੇ ਜੀ। ਬਿਲਕੁਲ। ਤੇ ਵੀ ਜੀ ਈਵਨ ਉਹ ਤਾਂ ਹੁਣ ਆ ਜਿਹੜੀ ਕਿਸਾਨਾਂ ਤੋਂ ਜ਼ਬਰਦਸਤੀ ਜਿਹੜਾ ਉਹ ਬਿੱਲ ਇਹਨਾਂ ਨੇ ਪਾਸ ਕਰਨ ਲੱਗਿਆ ਵੀ ਜ਼ਮੀਨ ਖੋਹਣ ਦਾ, ਉਹ ਵਿਚਾਰੇ ਉੱਥੇ ਦਿੱਲੀ ਦੇ ਵਿੱਚ ਮੋਰਚੇ ਲਾਉਂਦੇ ਆ ਕੁੱਟ ਖਾ ਕੇ, ਫਿਰ ਉਹਨੂੰ ਬੰਗਲਾ ਸਾਹਿਬ ਛੱਡ ਜਾਂਦੇ ਆ, ਹੁਣ ਫਿਰ ਵਿਚਾਰੇ ਚਲੇ ਗਏ ਪੰਜਾਬ ਨੂੰ। ਉਹ ਹੁਣ ਬਾਦਲ ਉਹਨਾਂ ਨੂੰ ਵੀ ਪਤਾ ਹੀ ਆ ਵੀ ਕਿੰਨਾ ਵੱਡਾ ਨੁਕਸਾਨ ਹੋਣਾ, ਜਿਹਦੀ ਮਰਜ਼ੀ ਉਹਦਾ ਕਿਸਾਨਾਂ ਦਾ ਨੁਕਸਾਨ ਹੀ ਹੋਣਾ। ਬਿਲਕੁਲ। ਤੇ ਉੱਥੇ ਬੋਲਦੇ ਹੀ ਨਹੀਂ ਗੇ, ਉਦੋਂ ਫਿਰ ਇਹਨਾਂ ਨੂੰ ਆਪਦੀਆਂ ਵਜ਼ੀਰੀਆਂ ਪੈ ਰਹੀਆਂ ਹੁੰਦੀਆਂ, ਜਦੋਂ ਫਿਰ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਲੋਕਾਂ ਨੂੰ ਏਦਾਂ ਕਰ ਲੈਂਦੇ ਆ। ਇਹ ਤਾਂ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਜੀ। ਹਾਂਜੀ ਬਿਲਕੁਲ ਬਿਲਕੁਲ। ਜੇ ਪੰਜਾਬ ਦੇ ਲੋਕ ਜਾਗਰੂਕ ਹੋਣ, ਕਿਉਂਕਿ ਇੱਕ ਤਾਂ ਮੰਨਣੀ ਪੈਣੀ ਆ ਵੀ ਜਿਹੜਾ ਸਾਡੀ ਲੀਡਰਸ਼ਿਪ ਆ ਉਹਦੇ ਚ ਬਹੁਤ ਨਿਘਾਰ ਆ ਗਿਆ। ਉਹ ਆਪਦੀ ਉਹਨਾਂ ਦੀ ਕੋਈ ਮਤਲਬ ਸਿਰਫ ਕੁਰਸੀ ਲਈ ਉਹ ਸਿਆਸਤ ਕਰਦੇ ਨੇ, ਕਿਸੇ ਮੁੱਦੇ ਲਈ ਜਾਂ ਕਿਸੇ ਮਤਲਬ ਮੁੱਦਿਆਂ ਦੀ ਸਿਆਸਤ ਨਹੀਂ ਹੈ ਉੱਥੇ ਜੀ। ਬਿਲਕੁਲ। ਹੌਕ ਐਂਡ ਕਰੌਕ ਦੇ ਗਾਟ ਮਤਲਬ ਚੇਅਰ ਔਰ
ਮਿਨਿਸਟਰੀ ਜੋ ਕੁਝ ਵੀ ਮਿਲ ਗਈ ਉਹਦੇ ਤੇ ਉਹ ਆਪਣੀਆਂ ਸਕੀਮਾਂ ਲਾਉਂਦੇ ਨੇ, ਚਾਹੇ ਪੈਸਾ ਖਰਚ ਲੈਣ, ਚਾਹੇ ਲੋਕਾਂ ਨੂੰ ਖਰੀਦ ਲੈਣ, ਵੋਟਾਂ ਖਰੀਦ ਲੈਣ। ਹਾਂਜੀ ਜੀ ਬਿਲਕੁਲ। ਅਮੀ ਲਾਈਕ ਵੀ ਜੀ ਸਰ ਨਰਿੰਦਰ ਮੋਦੀ ਦੀ ਪੰਜਾਬ ਫੇਰ ਦੇ ਵਿੱਚ ਕਿਸਾਨਾਂ ਨੇ ਜਾਂ ਪੂਰੇ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਕੁਛ ਨਹੀਂ ਖੱਟਿਆ ਹੈ, ਬਿਕੋਜ਼ ਬਾਦਲ ਹੀ ਉਸ ਦੀ ਕਠਪੁਤਲੀ ਔਰ ਪੱਪੇ ਟਾਪੇ। ਜਦੋਂ ਨਰਿੰਦਰ ਮੋਦੀ ਹੁਣ ਸੁਣਨ ਵਿੱਚ ਆਇਆ ਕਿ ਅਗਲੇ ਮਹੀਨੇ ਬਾਹਰ ਦੇ ਦੇਸ਼ ਸਪੈਸ਼ਲੀ ਤੁਹਾਡੇ ਦੇਸ਼ ਦੇ ਵਿੱਚ ਕੈਨੇਡਾ ਦੇ ਵਿੱਚ ਆ ਰਿਹਾ ਵਾ, ਐਂਡ ਫਰਸਟ ਬਿਫੋਰ ਹੀ ਵਾਸ ਬੈਨ ਬਟ ਨਾਓ ਲਾਈਕ ਬੈਨਡ ਇਨ ਅਮਰੀਕਾ ਬਟ ਨਾਓ ਹਮੇਸ਼ਾ ਹਰ ਵਰਲਡ ਦੇ ਵਿੱਚ ਟਰੈਵਲ ਕਰ ਰਿਹਾ ਆਲ ਓਵਰ ਦ ਕੰਟਰੀਜ਼ ਐਂਡ ਹੀ ਇਜ਼ ਕਮਿੰਗ ਟੂ ਕੈਨੇਡਾ ਨੈਕਸਟ ਮੰਥ। ਇਸ ਸੰਬੰਧੀ 6 ਫॉर ਜਸਟਿਸ ਨੇ ਵੀ ਇੱਕ ਪਟੀਸ਼ਨ ਜਾਰੀ ਕੀਤੀ ਤਾਂ ਕਿ ਲੋਕਾਂ ਨੂੰ ਜਾਗਰੂਕ ਕਰਵਾਇਆ ਜਾਵੇ ਕਿ ਨਰਿੰਦਰ ਮੋਦੀ ਜਾਂ ਬੀਜੇਪੀ ਜਾਂ ਆਰਐਸਐਸ ਕੀ ਹੈ ਐਂਡ ਕਿਸ ਤਰ੍ਹਾਂ ਇਹਨਾਂ ਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ, ਜਾਂ ਕਿਸ ਤਰ੍ਹਾਂ ਇਸ ਵੇਲੇ ਇਹ ਧਰਮ ਪਰਿਵਰਤਨ ਦੇ ਨਾਲ ਜਾਂ ਸਿੱਖਾਂ ਨੂੰ ਆਪਣਾ ਕੌਮ ਗਰਦਾਦ ਨੇ ਕਹਿੰਦੇ ਸਿੱਖ ਵੀ ਜਿਹੜੇ ਹਿੰਦੂਆਂ ਦਾ ਪਾਰਟ ਨੇ। ਸੋ ਆਲ ਓਵਰ ਦੈਟ ਜਾਗਰੂਕ ਕਰਵਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ 6 ਫॉर ਜਸਟਿਸ ਵੱਲੋਂ ਐਂਡ ਪਟੀਸ਼ਨ ਵੀ ਦਾਇਰ ਕੀਤੀ ਹੈ। ਵਾਟ ਆਲਸ ਕੈਨ ਵੀ ਡੂ ਐਂਡ ਆਲਸੋ ਹੋਰ ਕੈਨੇਡਾ ਦੀ ਜਥੇਬੰਦੀਆਂ ਕੀ ਕਰਨਗੀਆਂ ਇਸ ਬਾਰੇ? ਉਹੀ ਆ ਜੀ, ਰੋਸ ਜ਼ਾਹਰ ਕਰਨਾ ਚਾਹੀਦਾ ਆਪਦਾ ਵੀ, ਜੋ ਜਿਵੇਂ ਆਪਾਂ ਕਹੀਏ ਵੀ ਹੁਣ ਇਹਨਾਂ ਨੇ ਜਗਦੀਸ਼ ਟਾਈਟਲਰ ਨੂੰ ਜਿਹੜਾ ਕਲੀਨ ਚਿੱਟ ਦਿੱਤੀ ਆ ਜੀ, ਇਸ ਮੁੱਦੇ ਨੂੰ ਲੈ ਕੇ ਇੱਥੋਂ ਦੀਆਂ ਸਰਕਾਰਾਂ ਨੂੰ ਜਾਂ ਜਿਹੜੇ ਵੀ ਸੰਬੰਧਿਤ ਲੋਕ ਹੈਗੇ ਉਹਨਾਂ ਨੂੰ ਵੱਧ ਤੋਂ ਵੱਧ ਦੱਸਿਆ ਜਾਵੇ। ਜਿਹੜਾ ਇਹਨਾਂ ਨੇ 6 ਫॉर ਜਸਟਿਸ ਨੇ ਆਪਦਾ ਕੋਸ਼ਿਸ਼ ਕੀਤੀ ਆ ਜੀ, ਬੜੀ ਵਧੀਆ ਕੋਸ਼ਿਸ਼ ਆ ਵੀ ਮਤਲਬ ਇਸ ਤਰ੍ਹਾਂ ਹੋਰ ਵੀ ਜਥੇਬੰਦੀਆਂ ਕਰਨ ਤੇ ਇਹਨੂੰ ਮੋਦੀ ਸਾਹਿਬ ਨੂੰ ਵੀ ਅਹਿਸਾਸ ਕਰਾਇਆ ਜਾਵੇ ਵੀ ਇਹ ਮਤਲਬ ਸਿੱਖਾਂ ਲਈ ਇਨਸਾਫ ਜਿਹੜਾ ਮਤਲਬ ਨਹੀਂ ਮਿਲ ਰਿਹਾ ਉੱਥੇ। ਹਾਂਜੀ, ਬਹੁਤ ਤਾਂ ਮਤਲਬ ਇਹਦੇ ਸਿੱਖਾਂ ਨੂੰ ਜਾਂ ਸਿੱਖ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਵੀ ਆਪੋ ਆਪਣੇ ਤਰੀਕੇ ਨਾਲ ਲੋਕਤੰਤਰੀ ਤਰੀਕੇ ਨਾਲ ਤੇ ਜੋ ਵੀ ਇੱਥੋਂ ਦੇ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਉਹ ਜ਼ਰੂਰ ਸਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਵੀ। ਬਿਲਕੁਲ। ਮੈਂ ਲਾਈਕ ਤੁਸੀਂ ਮੀਡੀਆ ਪਰਸਨੈਲਿਟੀਜ਼ ਚਾਹਾਂਗੇ ਕਿ ਤੁਸੀਂ ਵੀ, ਕਿਉਂਕਿ ਤੁਸੀਂ ਕਾਫੀ ਲੋਕਾਂ ਨਾਲ ਤਾਲਮੇਲ ਰੱਖਦੇ, ਤੁਸੀਂ ਵੀ ਆਪਣੇ ਮੀਡੀਆ ਸੂਤਰਾਂ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਵਾਓ ਕਿ ਕਿਸ ਤਰ੍ਹਾਂ ਨਰਿੰਦਰ ਮੋਦੀ ਮਤਲਬ ਆਪਦੇ ਫਰਜ਼ ਸਮਝਦੇ ਹੋਏ ਵੀ ਇੱਕ ਮੀਡੀਆ ਪਰਸਨ ਜੋ ਵੀ ਉੱਥੋਂ ਦੇ ਹਾਲਾਤ ਹੈਗੇ ਆ, ਜੋ ਉੱਥੋਂ ਨੂੰ ਖਬਰਾਂ ਆਉਂਦੀਆਂ ਨੇ, ਜੋ ਉੱਥੋਂ ਦੇ ਵਿਦਵਾਨ ਜਾਂ ਆਪਣੇ ਬੁੱਧੀਜੀਵੀ ਹੈਗੇ ਆ ਉਹ ਸਾਰਾ ਭੇਜਦੇ ਆ ਸਾਨੂੰ, ਅਸੀਂ ਉਹ ਆਰਟੀਕਲ ਵਗੈਰਾ ਛਾਪਦੇ ਰਹੀਦਾ ਜੀ, ਆਪਦਾ ਫਰਜ਼ ਪੂਰਾ ਕਰਦੇ ਆ, ਜ਼ਰੂਰ ਜਾਗਰੂਕ ਕਰਦੇ ਆ ਵੀ ਆਹ ਠੀਕ ਆ। ਲੋਕ ਐਨਾਲਿਸਿਸ ਕਰਨ ਸਾਰੀਆਂ ਉਹਨਾਂ ਦੇ, ਜੋ ਬਾਦਲ ਸਾਹਿਬ ਕੀ ਕਹਿ ਰਹੇ ਆ, ਮੋਦੀ ਸਾਹਿਬ ਕੀ ਕਹਿੰਦੇ ਆ, ਜਾਂ ਉੱਥੋਂ ਦੀ ਪੰਜਾਬ ਦੀਆਂ ਜਥੇਬੰਦੀਆਂ ਕੀ ਕਹਿੰਦੀਆਂ ਨੇ, ਉਹ ਜੋ ਵੀ ਹੈਗਾ ਉਹ ਸਾਰਾ ਹਰੇਕ ਹਫ਼ਤੇ ਪੇਪਰ ਦੇ ਵਿੱਚ ਛਾਪਦੇ ਆ, ਉਹ ਜਾਗਰੂਕ ਹੀ ਕਰਦੇ ਆ ਵੀ ਤਾਂ ਕਿ ਲੋਕਾਂ ਨੂੰ ਉਹਦੇ ਚ ਬਲੈਕ ਐਂਡ ਵਾਈਟ ਸਾਰਾ ਕੁਝ ਉਹਦੇ ਵਿੱਚ ਸਮਝਣ ਤੇ ਸੱਚਾਈ ਜਾਣਨ ਤੇ ਫਿਰ ਉਹਦੇ ਤੇ ਪਹਿਰਾ ਦੇਣ। ਹਾਂਜੀ ਬਿਲਕੁਲ ਬਿਲਕੁਲ ਵੀ ਜੀ, ਮੈਂ ਤਾਂ ਇਹੀ ਸੁਨੇਹਾ ਦੇਣਾ ਵੀ ਸਾਰੇ ਹਰ ਇੱਕ ਸਿੱਖ ਨੂੰ ਜਾਗਰੂਕ ਹੋਣਾ ਚਾਹੀਦਾ। ਹਾਂਜੀ ਤਾਂ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣੇ ਵਿਚਾਰ ਇਹਨਾਂ ਵਿਸਨ ਮੁੱਦਿਆਂ ਦੇ ਉੱਪਰ ਸਾਂਝੇ ਕੀਤੇ ਸਾਡੇ ਦਰਸ਼ਕਾਂ ਦਾ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ ਵੀਰ ਜੀ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।